ਤੇ ਨਾਲ ਹੀ ਜੇ ਗੱਲ ਕਰੀਏ ਵੀ ਤੁਸੀਂ ਰੀਜਨਲ ਸੈਂਟਰਸ ਦੀ ਇਹ ਸਾਰਾ ਕੁਛ ਚਲੋ ਐਕਸਪਲੇਨ ਤੁਸੀਂ ਥੋੜ੍ਹਾ ਬਹੁਤਾ ਕਰ ਹੀ ਰਹੇ ਸੀਗੇ, ਜੇ ਥੋੜ੍ਹਾ ਤੁਸੀਂ ਹੋਰ ਵਿਸਥਾਰ 'ਚ ਇੱਕ ਚੀਜ਼ ਇਸ ਤੋਂ ਪਹਿਲਾਂ ਇੱਧਰ ਜਾਈਏ, ਤੁਸੀਂ ਕਿਹਾ ਵੀ 10,000 ਜਿਹੜੀ EV5 ਵਾਸਤੇ ਆ ਤੇ ਚਾਈਨਾ ਵਾਲਿਆਂ ਦੀ ਹੁਣ 10 ਸਾਲ ਦੀ ਵੇਟ ਆ। ਇਹ 10,000 ਦੇ ਵਿੱਚ ਵੀ ਇਹਨਾਂ ਨੇ ਕੰਟਰੀ ਬੇਸਡ ਰੱਖਿਆ ਵੀ ਉਹਦੇ ਵਿੱਚੋਂ ਇੰਨੇ ਪਰਸੈਂਟ ਇਹਨਾਂ ਲਈ ਆ, ਇੰਨੇ ਪਰਸੈਂਟ ਇਹਨਾਂ ਲਈ ਆ। ਹਾਂਜੀ, ਸੋ ਉਹਨਾਂ ਦਾ ਮੈਨੂੰ ਇਹਦੀ ਐਗਜ਼ੈਕਟ ਫਾਰਮੂਲਾ ਤਾਂ ਅੱਜ ਤੱਕ ਨਹੀਂ ਕਦੀ ਸਮਝ ਲੱਗਿਆ ਕਿ ਹੈ ਕੀ ਹੈ, ਕਿ ਕਿਹੜੇ ਹਿਸਾਬ ਨਾਲ ਇਹ ਅੱਗੇ ਚੱਲਦਾ। ਕਾਫੀ ਪ੍ਰੋਫੈਸਰਾਂ ਨੇ ਉਹਦੇ ਉੱਤੇ ਆਰਟੀਕਲ ਲਿਖੇ ਹੋਏ ਆ, ਤੇ ਕਿਹੜੇ ਹਿਸਾਬ ਨਾਲ ਡੇਟਸ ਬੈਕਲੌਗ ਹੁੰਦੀਆਂ ਕਿੱਦਾਂ। ਸੋ ਮੋਟੇ-ਮੋਟੇ ਤੌਰ ਤੇ ਕੀ ਹੈ ਕਿ 1,40,000 ਇਹਨਾਂ ਨੇ ਕੀਤਾ। ਪਰ ਕੰਟਰੀ ਲਿਮਿਟੇਸ਼ਨ ਇਹਨਾਂ ਨੇ ਰੱਖੀ ਹੈ ਕਿ 7% ਤੋਂ ਜ਼ਿਆਦਾ ਕਿਸੇ ਨੂੰ ਨਹੀਂ ਮਿਲ ਸਕਦੇ। ਸੋ ਕਹਿਣ ਦਾ ਮਤਲਬ ਕਿ ਇੰਡੀਆ ਨੂੰ ਵੀ ਉਹੀ ਮਿਲਣੇ ਆ, ਚਾਈਨਾ ਨੂੰ ਵੀ ਉਹੀ ਮਿਲਣੇ ਆ, ਭਾਵੇਂ ਨੇਪਾਲ ਵਰਗਾ ਛੋਟਾ ਕੰਟਰੀ ਆ ਉਹਨੂੰ ਵੀ ਉਹੀ ਮਿਲਣੇ ਆ। ਇਹਦੇ ਨਾਲ ਕੀ ਹੁੰਦਾ ਕਿ ਹੁਣ ਜਿੱਦਾਂ ਇੰਡੀਆ ਤੋਂ ਮੰਨ ਲਓ ਪੜ੍ਹਨ ਲਿਖਣ ਵਾਲੀ ਜਨਤਾ ਜਿਹੜੀ ਜ਼ਿਆਦਾ ਆਉਂਦੀ ਆ, ਸੋ ਇੰਡੀਆ ਦਾ ਜੇ ਤੁਸੀਂ ਦੇਖੋ ਸਭ ਤੋਂ ਵੱਡਾ ਬੈਕਲੌਗ ਉਹਨਾਂ ਦੇ ਆਉਣਾ EV2 EV3 ਦੇ ਵਿੱਚ, ਕਿਉਂਕਿ ਇੰਜੀਨੀਅਰ ਵਗੈਰਾ ਇਨਵੈਸਟਰ ਘੱਟ ਆ, ਇੰਜੀਨੀਅਰ ਵਗੈਰਾ ਜਿਹੜੇ ਜ਼ਿਆਦਾ ਆਉਂਦੇ ਆ। ਸੋ ਉਹ ਵਾਲਿਆਂ ਦੀ ਵੇਟ ਜਿਹੜੀ ਵੱਧ ਕੇ 10-15 ਸਾਲ ਹੋਈ ਆ, ਤੇ ਜਿਹੜੇ ਬਾਕੀ ਛੋਟੇ ਮੁਲਕ ਆ ਉਹਨਾਂ 'ਚ ਤਾਂ ਕੋਈ ਵੇਟ ਨਹੀਂ, ਹਰੇਕ ਚੀਜ਼ ਉਹਨਾਂ ਦੀ ਗਰੰਟੀ ਰਹਿੰਦੀ ਆ। ਜਿਹੜਾ ਚਾਈਨਾ ਸੀਗਾ ਉੱਥੋਂ ਇਨਵੈਸਟਰ ਜ਼ਿਆਦਾ ਆਉਂਦੇ ਆ, ਸਟੂਡੈਂਟ ਘੱਟ ਆਉਂਦੇ। ਉਹਨਾਂ ਦੀ ਜਿਹੜੀ ਪੜ੍ਹਾਈ ਲਿਖਾਈ ਵਾਲੀ ਇੰਜੀਨੀਅਰ ਵਾਲਿਆਂ ਦੀ ਵੇਟ ਆ ਉਹ ਹੈਗੀ 5-6 ਸਾਲ, ਤੇ ਉਹਨਾਂ ਦਾ ਇਨਵੈਸਟਰ ਵਾਲੀ ਵੇਟ ਜਿਹੜੀ ਉਹ ਜ਼ਿਆਦਾ ਵਾ, 10 ਸਾਲ ਤੱਕ ਹੁਣ ਜਿਹੜੀ ਪਹੁੰਚ ਗਈ ਆ। ਤੇ ਜਿਹੜੇ ਇੰਡੀਆ ਵਾਲੇ ਲੋਕ ਆ, ਉਹਨਾਂ ਦਾ ਜਿਹੜਾ ਹੁਣ ਬੈਕਲੌਗ EB5 'ਚ ਇਸ ਵੇਲੇ ਨਹੀਂ ਹੈਗਾ। ਤੇ ਜਦੋਂ ਇੰਡੀਆ ਵਾਲੇ ਵੀ ਓਬਵੀਅਸਲੀ ਜਦੋਂ 10,000 ਤੋਂ ਜ਼ਿਆਦਾ ਕੇਸ ਜਦੋਂ ਫਾਈਲ ਹੋਣ ਲੱਗ ਪਏ, ਇੰਡੀਆ ਵਾਲੇ ਜਦੋਂ ਲੋਕ ਜ਼ਿਆਦਾ ਆਉਣ ਲੱਗ ਪਏ, ਤਾਂ ਇੰਡੀਆ ਦੀ ਵੀ ਜਿਹੜੀ ਬੈਕਲੌਗ ਆ ਉਹ ਵੱਧ ਜੂਗੀ। ਸੋ ਹੁਣ ਕਿੱਥੇ ਤੇ ਕਿੱਦਾਂ ਇਨਵੈਸਟ ਕਰਨਾ ਹੈ, ਰੀਜਨਲ ਸੈਂਟਰ ਕੀ ਚੀਜ਼ ਹੁੰਦੇ ਆ, ਕੀ ਇਹ ਸਾਰੀਆਂ ਚੀਜ਼ਾਂ? ਜੀ, ਸੋ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ 9 ਲੱਖ ਤੇ 1.8 ਮਿਲੀਅਨ ਦੋ ਤੁਹਾਡੇ ਕੋਲ ਪਲਾਨ ਹੈਗੇ ਆ। ਹਾਈ ਲੈਵਲ ਤੇ 9 ਲੱਖ ਜਿਹੜਾ ਹੈਗਾ ਰੂਰਲ ਏਰੀਆ ਜਾਂ ਹਾਈਲੀ ਅਨਇੰਪਲੋਇਮੈਂਟ ਏਰੀਆ, ਤੇ ਜਿਹੜਾ 1.8 ਮਿਲੀਅਨ ਵਾਲਾ ਉਹ ਕਿਤੇ ਵੀ। ਸੋ 9 ਲੱਖ 1.8 ਮਿਲੀਅਨ ਬਰੋਡਰ ਤੌਰ ਤੇ 2 ਪ੍ਰੋਗਰਾਮ ਹੈਗੇ। ਹੁਣ ਜਿਹੜੇ ਮਰਜ਼ੀ ਤੁਸੀਂ ਪ੍ਰੋਗਰਾਮ 'ਚ ਜਾਂਦੇ ਆ, ਤੁਹਾਡੇ ਕੋਲ 2 ਆਪਸ਼ਨ ਆ ਜਾਂਦੀਆਂ। ਇੱਕ ਤੁਸੀਂ ਆਪਣਾ ਪੈਸਾ ਆਪ ਇਨਵੈਸਟ ਕਰਨਾ, ਆਪਣੇ ਸੱਜਣ ਮਿੱਤਰ ਨਾਲ ਕਰਨਾ, ਰਿਸ਼ਤੇਦਾਰ ਨਾਲ ਕਰਨਾ। ਇੱਕ ਹੈਗਾ ਕਿ ਮੈਨੂੰ ਕੋਈ ਨਹੀਂ ਜਾਣਦਾ, ਇੱਥੇ ਮੇਰੀਆਂ ਤਾਂ ਇੰਡੀਆ ਚਾਈਨਾ ਫੈਕਟਰੀਆਂ ਚੱਲਦੀਆਂ, ਤਾਂ ਮੈਂ ਤਾਂ ਨਿਆਣਿਆਂ ਨੂੰ ਬਾਹਰ ਪੜ੍ਹਾਉਣ ਭੇਜਣਾ, ਤੇ ਮੇਰੇ ਕੋਲ ਇੰਨੀ ਹੈਡੇਕ ਲੈਣ ਦਾ ਜਿਹੜਾ ਟਾਈਮ ਨਹੀਂ ਹੈਗਾ। ਤੇ ਉਹ ਜਿਹੜੇ ਲੋਕ ਆ ਉਹ ਕੀ ਕਰਦੇ ਆ, ਉਹ ਰੀਜਨਲ ਸੈਂਟਰ 'ਚ ਇਨਵੈਸਟ ਕਰਦੇ ਆ। ਰੀਜਨਲ ਸੈਂਟਰ ਕੀ ਚੀਜ਼ ਆ? ਰੀਜਨਲ ਸੈਂਟਰ ਇੱਕ ਜਿੱਦਾਂ ਕਹਿ ਲਓ ਕਿ ਕਿਸੇ ਨੇ ਕੰਪਨੀ ਖੋਲ੍ਹੀ, ਉਹਨਾਂ ਨੇ ਇਮੀਗ੍ਰੇਸ਼ਨ ਦੇ ਕੋਲ ਆਪਣੇ ਕਾਫੀ ਸਾਰੇ ਪੇਪਰ, ਰੈਗੂਲੇਸ਼ਨ, ਬਿਜ਼ਨਸ ਪਲਾਨ ਵਗੈਰਾ ਫਾਈਲ ਕਰਕੇ ਇੱਕ ਅਪਰੂਵਲ ਲੈ ਲਿਆ ਕਿ ਅਸੀਂ ਰੀਜਨਲ ਸੈਂਟਰ ਦੀ ਸਾਨੂੰ ਕਲਾਸੀਫਿਕੇਸ਼ਨ ਆ। ਰੀਜਨਲ ਸੈਂਟਰ ਫਿਰ ਕੀ ਕਰਦਾ ਕਿ ਇਹ ਕਾਫੀ ਪ੍ਰੋਜੈਕਟ ਜਿਹੜੇ ਆ ਉਹ ਖੜੇ ਕਰ ਸਕਦੇ ਆ, ਤੇ ਇਨਵੈਸਟਰਸ ਤੋਂ ਪੈਸਾ ਲੈ ਸਕਦੇ ਆ। ਫੋਰ ਐਗਜ਼ਾਮਪਲ ਸਾਡੇ ਜਿਹੜੇ ਸੈਨ ਫਰਾਂਸਿਸਕੋ ਏਰੀਏ 'ਚ ਜੇ ਆਪਾਂ ਜਾਈਏ, ਓਕਲੈਂਡ ਦੇ ਆਸੇ-ਪਾਸੇ ਜਿੱਦਾਂ ਇੱਕ ਜਿਹੜੇ ਡੌਕਸ ਜਿਹੜੇ ਹੈਗੇ, ਟਰੱਕਾਂ ਵਾਲਿਆਂ ਨੂੰ ਪਤਾ ਹੋਣਾ ਸਾਰਾ ਲੋਡ ਜਿੱਥੋਂ ਦੀ ਚੱਕਦੇ, ਜਿਹੜੀ ਬੈਲਟ ਹੈਗੀ ਆ, ਉਹਨਾਂ ਨੇ ਪੱਕਾ ਹੀ ਜਿੱਦਾਂ ਜਿਹੜੇ ਰੀਜਨਲ ਸੈਂਟਰ ਉਹਨਾਂ ਨੇ ਪੱਕਾ ਹੀ ਜਿਹੜਾ ਠੇਕਾ ਉਹਨਾਂ ਨੇ ਕੀਤਾ ਹੋਇਆ ਕਿ ਓਵਰ ਅ ਪੀਰੀਅਡ ਆਫ ਨੈਕਸਟ 30 to 50 ਈਅਰ ਆਪਾਂ ਇੱਥੇ ਮਲਟੀਪਲ ਪ੍ਰੋਜੈਕਟ ਕਰਨੇ ਆ। ਜਿਹੜੇ ਡੌਕਸ ਹੈਗੇ ਇਹਨੂੰ ਸਾਰਿਆਂ ਨੂੰ ਆਪਾਂ ਰਿਫਾਈਨ ਕਰਨਾ, ਇੱਥੇ ਆਪਾਂ ਅਪਾਰਟਮੈਂਟ ਵੀ ਖੋਲ੍ਹਣੇ, ਇੱਥੇ ਆਪਾਂ ਪਾਰਕ ਵੀ ਬਣਾਉਣੇ, ਇੱਥੇ ਆਪਾਂ ਹੋਟਲ ਵੀ ਬਣਾਉਣੇ ਆ। ਸੋ ਉਹ ਕੀ ਕਰਦੇ ਆ ਕਿ ਵੱਖ-ਵੱਖ ਜਿਹੜੇ ਪ੍ਰੋਜੈਕਟ ਉਹ ਚਲਾਉਂਦੇ ਆ। ਫੋਰ ਐਗਜ਼ਾਮਪਲ ਉਹਨਾਂ ਦਾ ਪਹਿਲਾ ਪ੍ਰੋਜੈਕਟ ਆ ਗਿਆ ਕਿ ਆਪਾਂ ਹੋਟਲ ਖੜਾ ਕਰਨਾ, ਇਹ 300 ਮਿਲੀਅਨ ਦਾ ਪ੍ਰੋਜੈਕਟ ਆ, ਇਹ 'ਚ 100 ਮਿਲੀਅਨ ਆਪਾਂ ਪਾਉਣਾ, 200 ਮਿਲੀਅਨ ਆਪਾਂ ਇਨਵੈਸਟਰ ਮਨੀ ਇਕੱਠਾ ਕਰਨਾ। ਫਿਰ ਉਹ ਦੂਜਾ ਪ੍ਰੋਜੈਕਟ। ਸੋ ਇੱਦਾਂ ਮਲਟੀਪਲ ਇਹਨਾਂ ਦੇ ਪੈਰਲਲ ਜਿਹੜੇ ਪ੍ਰੋਜੈਕਟ ਉਹ ਚੱਲ ਸਕਦੇ ਆ। ਜਿਹੜਾ ਰੀਜਨਲ ਸੈਂਟਰ ਕੀ ਹੈਗਾ, ਰੀਜਨਲ ਸੈਂਟਰ ਉਹਨਾਂ ਨੂੰ ਸਾਰਿਆਂ ਨੂੰ ਪ੍ਰੋਜੈਕਟਸ ਨੂੰ ਜਿਹੜਾ ਸੁਪਰਵਾਈਜ਼ ਕਰਦਾ, ਤੇ ਰੀਜਨਲ ਸੈਂਟਰ ਨੂੰ ਆਪਾਂ ਨੂੰ ਆਪਣੇ ਆਪ ਨੂੰ ਮੇਨਟੇਨ ਕਰਨ ਦਾ ਖਰਚਾ ਕਾਫੀ ਆ, ਐਡਵਰਟਾਈਜ਼ਮੈਂਟ, ਮਾਰਕੀਟਿੰਗ, ਲੀਗਲ ਕੋਸਟ ਸਾਰਾ। ਜਦੋਂ ਤੁਸੀਂ ਰੀਜਨਲ ਸੈਂਟਰ ਦੇ ਵਿੱਚ ਇਨਵੈਸਟ ਕਰਦੇ ਹੋ ਤਾਂ ਤੁਹਾਡੇ ਕੋਲ ਉਹ ਇੱਕ ਮੈਨੇਜਮੈਂਟ ਫੀ ਲੈਂਦਾ, $40,000-50,000 ਜੋ ਵੀ ਉਹਨਾਂ ਨੇ ਰੱਖੀ ਹੈ ਕਿ ਤੁਹਾਡੀ ਇਨਵੈਸਟਮੈਂਟ ਕਿੱਦਾਂ ਇਨਵੈਸਟ ਕਰਨੀ ਹੈ। ਜਦੋਂ ਤੁਸੀਂ ਡਾਇਰੈਕਟਲੀ ਇਨਵੈਸਟ ਕਰਦੇ ਹੋ ਉਦੋਂ ਤੁਹਾਡੀ ਕੋਈ ਮੈਨੇਜਮੈਂਟ ਫੀ ਨਹੀਂ, ਕਿਉਂਕਿ ਉਹ ਤੁਹਾਡਾ ਸੱਜਣ ਮਿੱਤਰ ਹੀ ਕਰ ਰਿਹਾ। ਸੋ ਰੀਜਨਲ ਸੈਂਟਰ ਦਾ ਇੱਦਾਂ ਕਿ ਹੁਣ ਜਿਹੜੇ ਬੰਦੇ ਦਾ ਇੰਡੀਆ ਕੰਮਕਾਰ ਚੱਲ ਰਿਹਾ ਹੈਗਾ, ਉਹ ਕਹਿੰਦਾ ਕਿ ਮੈਂ ਇੱਥੇ ਆ ਕੇ ਹੈਡੇਕ ਥੋੜ੍ਹਾ ਨਾ ਲੈਣੀ, ਮੈਂ ਪੈਸੇ ਤਾਂ ਆਪਣੇ ਇੰਡੀਆ ਤੋਂ ਕਮਾ ਰਿਹਾ, ਮੇਰੇ ਲਈ ਐਕਸਟਰਾ ਮਨੀ ਆ, ਮੈਂ ਰੀਜਨਲ ਸੈਂਟਰ 'ਚ ਕਰਤਾ। ਸੋ ਉਹ ਬੰਦੇ ਨੇ ਸਿਰਫ ਆਹ ਦੇਖਣਾ ਕਿ ਰੀਜਨਲ ਸੈਂਟਰ ਦੀ ਬੈਕਗਰਾਉਂਡ ਕੀ ਆ, ਇਹ ਫਰੋਡੀਏ ਤਾਂ ਨਹੀਂ ਹੈਗੇ, ਇਹਨਾਂ ਨੇ ਕਿੰਨੇ ਕੁ ਪਹਿਲਾਂ ਕੇਸ ਅਪਰੂਵ ਕਰਾਏ ਹੋਏ ਆ, ਇਹ ਨਵਾਂ ਰੀਜਨਲ ਸੈਂਟਰ ਆ ਕਿ ਕਿਹੜਾ ਰੀਜਨਲ ਸੈਂਟਰ ਆ। ਰੀਜਨਲ ਸੈਂਟਰ ਦੇ ਵਿੱਚ ਕਈ ਤਰ੍ਹਾਂ ਦੇ ਜਿਹੜੇ ਪ੍ਰੋਜੈਕਟ ਉਹ ਆ ਜਾਂਦੇ ਆ। ਖੇਤੀਬਾੜੀ ਦਾ ਵੀ ਤੁਸੀਂ ਲਾ ਲਓ ਪ੍ਰੋਜੈਕਟ ਹੈਗਾ, ਫਾਰਮਿੰਗ ਦਾ ਵੀ ਪ੍ਰੋਜੈਕਟ ਹੈਗਾ, ਘੋੜਿਆਂ ਦੇ ਬਿਜ਼ਨਸ ਵੀ ਗਏ ਹੋਏ ਆ, ਅਪਾਰਟਮੈਂਟ ਬਿਲਡਿੰਗ ਵੀ ਬਣਾਈਆਂ ਹੋਈਆਂ, ਹੋਟਲ ਵੀ ਬਣਾਏ ਹੋਏ ਆ, ਰਿਜ਼ੋਰਟ ਵੀ ਬਣਾਏ ਹੋਏ ਆ। ਸੋ ਹੁਣ ਇਕੋਨਮੀ ਦਾ ਤਾਂ ਕਿਸੇ ਨੂੰ ਪਤਾ ਨਹੀਂ ਕਿ ਕਦੋਂ ਡਿੱਗਣੀ ਆ, ਕਿਹੜੀ ਇੰਡਸਟਰੀ ਕਿੱਧਰ ਨੂੰ ਜਾਣੀ ਆ। ਸੋ ਰੀਜਨਲ ਸੈਂਟਰ ਦੇ ਵਿੱਚ ਜ਼ਿਆਦਾਤਰ ਜਿਹੜੇ ਲੋਕੀ ਇਨਵੈਸਟ ਕਰਦੇ ਆ ਉਹ ਰੀਅਲ ਐਸਟੇਟ ਪ੍ਰੋਜੈਕਟ ਜਿਹੜੇ ਸਭ ਤੋਂ ਪੋਪੂਲਰ ਹੈਗੇ ਆ, ਸਪੈਸ਼ਲੀ ਜਿਹੜੇ ਆਪਣੇ ਅਪਾਰਟਮੈਂਟ ਬਿਲਡਿੰਗ ਵਾਲੇ ਜਿਹੜੇ
ਅਪਾਰਟਮੈਂਟ ਬਿਲਡਿੰਗ ਵਾਲੇ ਜਿਹੜੇ ਪ੍ਰੋਜੈਕਟ ਹੈ ਉਹ ਬੇਰੀਏ 'ਚ ਬਹੁਤ ਜ਼ਿਆਦਾ ਜਿਹੜੇ ਪਪੂਲਰ ਸੀਗੇ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਇਹ ਥੱਲੇ ਡਿੱਗਦੇ ਨਹੀਂ, ਜੇ ਡਿੱਗਦੇ ਵੀ ਆ ਤਾਂ ਵਾਪਸ ਰੀਅਲ estate ਦੀ ਵੈਲਿਊ ਰਾਈਜ਼ ਕਰ ਜਾਂਦੀ ਹੈ। ਸੋ ਇਹ ਜਿਹੜੇ ਜ਼ਿਆਦਾ ਪਪੂਲਰ ਸੀਗੇ, ਪਰ ਇਹਦੀ ਟਾਈਮਿੰਗ ਕਿ ਅਪਾਰਟਮੈਂਟ ਬਿਲਡਿੰਗ ਕੋਈ ਐਡਾ ਸੌਖਾ ਕੰਮ ਤਾਂ ਹੈ ਨਹੀਂ, ਕਿਉਂਕਿ ਉਹਨਾਂ ਨੇ ਪਹਿਲਾਂ ਆਪਣੀ ਜ਼ੋਨਿੰਗ ਕਰਾਣੀ, ਫਿਰ ਅਪਰੂਵਲ ਲੈਣੇ, ਪਰਮਿਟ ਲੈਣੇ। ਸੋ ਕੰਸਟਰਕਸ਼ਨ ਰਿਸਕ ਜਿਹੜਾ ਹਮੇਸ਼ਾ ਉਹ ਹੁੰਦਾ, ਕੋਸਟ ਆਫ ਕੰਸਟਰਕਸ਼ਨ ਜਿੱਦਾਂ ਕੋਵਿਡ ਤੋਂ ਪਹਿਲਾਂ ਕੁਛ ਹੋਰ ਸੀ, ਕੋਵਿਡ ਦੇ ਵਿੱਚ ਵੱਧ ਕੇ ਕੁਛ ਹੋਰ ਹੋ ਗਈ। ਸੋ ਜਿਹੜੀ ਪ੍ਰੋਫਿਟੇਬਿਲਿਟੀ ਜਿਹੜੀ ਹੈਗੀ ਆ, ਹਮੇਸ਼ਾ ਜਿਹੜਾ ਤੁਹਾਡਾ ਬਿਜ਼ਨਸ ਜਦੋਂ ਤੁਸੀਂ ਪੈਸੇ ਇਨਵੈਸਟ ਕਰਦੇ ਆ ਐਡੇ ਵੱਡੇ ਪ੍ਰੋਜੈਕਟਾਂ ਦੇ ਵਿੱਚ ਪੈਸੇ ਲਾਉਂਦੇ ਆ, ਉਹਦਾ ਇੱਦਾਂ ਕਿ ਜੇ 100 ਮਿਲੀਅਨ ਦੀ ਉਹਨਾਂ ਨੇ ਜ਼ਮੀਨ ਖਰੀਦੀ, ਉਹ ਕੱਲ੍ਹ ਨੂੰ 300 ਦੀ ਵੀ ਹੋ ਸਕਦੀ ਆ, ਅਤੇ ਉਹ ਰਿਡਿਊਸ ਹੋ ਕੇ ਤੁਹਾਡੀ ਉੱਥੇ ਪਈ ਵੀ ਰਹਿ ਸਕਦੀ ਆ। ਸੋ ਇਹ ਹੈ ਕਿ ਸੋਚ ਕੇ ਪੈਸੇ ਲਾਣੇ ਕਿ ਕਿਹੜੇ ਪ੍ਰੋਜੈਕਟ 'ਚ ਪੈਸੇ ਲਾਣੇ ਚਾਹੀਦੇ, ਕਿਹੜੇ 'ਚ ਨਹੀਂ ਲਾਣੇ ਚਾਹੀਦੇ। ਤੇ ਵਕੀਲ ਤੁਹਾਨੂੰ ਇਹਦੀ ਸਲਾਹ ਨਹੀਂ ਦੇ ਸਕਦਾ, ਕਿਉਂਕਿ ਵਕੀਲ ਨੇ ਆਪਣਾ ਕੰਮ ਕਰਨਾ। ਸੋ ਜਦੋਂ ਸਾਡੇ ਕੋਲ ਤੁਸੀਂ ਦੱਸੋ ਕਿੱਦਾਂ, ਤਾਂ ਉਹਨੂੰ ਸਲਾਹ ਇਹੀ ਹੈ ਕਿ ਤੁਸੀਂ ਆਪਣੇ ਅਕਾਊਂਟੈਂਟ ਨਾਲ ਜਾਂ ਜਿਹੜਾ ਫਾਈਨੈਂਸ਼ੀਅਲ ਐਨਾਲਿਸਟ ਆ ਉਹਦੇ ਤੋਂ ਤੁਸੀਂ ਸਲਾਹ ਲੈਣੀ ਕਿ ਕਿੱਥੇ ਮੈਂ ਪੈਸੇ ਲਾਵਾਂ। ਜੀ, ਜੀ, ਬਿਲਕੁਲ। ਸੋ ਜਿੱਦਾਂ ਤੁਸੀਂ ਹੁਣ ਦੱਸਿਆ ਵੀ ਕੋਈ ਪ੍ਰੈਫਰ ਕਰਦਾ ਹੈ ਡਾਇਰੈਕਟ ਤੇ ਕੋਈ ਕਰਦਾ ਰੀਜਨਲ ਸੈਂਟਰ। ਡਾਇਰੈਕਟ ਕਰਨ ਦੀ ਕੀ ਜਿਹੜਾ ਆ ਉਹ ਜ਼ਿਆਦਾ ਬੈਨੀਫਿਟ ਇਹੀ ਹੈ ਵੀ ਫਿਰ ਆਪਾਂ ਨੂੰ ਐਕਸਟਰਾ ਫੰਡਸ ਜਿਹੜੇ ਉਹ ਰੀਜਨਲ ਸੈਂਟਰ ਵਾਲਿਆਂ ਨੂੰ ਨਹੀਂ ਦੇਣੇ ਪੈਂਦੇ। ਐਕਸਟਰਾ ਫੰਡਸ, ਪੈਸਾ ਤੁਹਾਡਾ ਆਪਣੇ ਸਰਕਲ 'ਚ ਰਹਿ ਜਾਂਦਾ, ਤੁਹਾਡੇ ਸੱਜਣ ਮਿੱਤਰਾਂ ਕੋਲ ਰਹਿ ਜਾਂਦਾ। ਸੋ ਫਾਇਦਾ ਇਹੀ ਹੈ ਕਿ ਜੇ ਤੁਹਾਡਾ ਭਰੋਸੇ ਵਾਲਾ ਬੰਦਾ, ਤਾਂ ਤੁਹਾਨੂੰ ਪਤਾ ਤੁਸੀਂ ਕੀ ਚੀਜ਼ 'ਚ ਇਨਵੈਸਟ ਕਰ ਰਹੇ ਆ, ਕਿੰਨਾ ਪ੍ਰੋਫਿਟ ਆ। ਤੁਹਾਨੂੰ 10 ਜੋਬ ਜਿਹੜੀਆਂ ਪੂਰੀਆਂ ਸਿੱਧੀਆਂ ਕ੍ਰੀਏਟ ਕਰਨੀਆਂ ਪੈਂਦੀਆਂ। ਰਿਸੈਪਸ਼ਨਿਸਟ ਹੋ ਗਈ, ਵਰਕਰ ਹੋ ਗਿਆ, ਕੈਸ਼ੀਅਰ ਹੋ ਗਿਆ, ਜੋ ਵੀ ਤੁਹਾਡਾ ਬਿਜ਼ਨਸ ਉਹਦੇ ਹਿਸਾਬ ਨਾਲ। ਤੇ ਜਿਹੜਾ ਰੀਜਨਲ ਸੈਂਟਰ ਆ, ਰੀਜਨਲ ਸੈਂਟਰ ਦੇ ਵਿੱਚ ਇੱਦਾਂ ਕਿ ਉਹਨਾਂ ਨੇ ਇਕੱਠਾ ਜਿੱਦਾਂ 100 ਇਨਵੈਸਟਰ ਦਾ ਪੈਸਾ ਫੜਿਆ, ਮਤਲਬ ਹਰੇਕ ਬੰਦੇ ਨੇ 10 ਜੋਬ ਕ੍ਰੀਏਟ ਕਰਨੀਆਂ। ਸੋ 1000 ਜੋਬਸ ਤੁਸੀਂ ਟੋਟਲ ਜਿਹੜੀਆਂ ਕ੍ਰੀਏਟ ਕਰਨੀਆਂ ਹੈ ਨਾ, 100 ਬੰਦੇ ਮਗਰ, ਇੱਕ ਬੰਦੇ ਮਗਰ 10 ਜੋਬਸ। ਸੋ ਜਿਹੜਾ ਰੀਜਨਲ ਸੈਂਟਰ ਆ, ਉਹਦਾ ਫਾਇਦਾ ਇਹ ਹੋ ਜਾਂਦਾ ਕਿ ਜਿਹੜੀਆਂ ਇਨਡਾਇਰੈਕਟ ਜੋਬ ਹੋ ਗਈਆਂ, ਮੰਨ ਲਓ ਕਿ ਕਿਸੇ ਨੇ ਬਿਲਡਿੰਗ ਬਣਾਈ, ਉਹਦੇ ਵਿੱਚ ਕੰਸਟਰਕਸ਼ਨ ਦਾ ਜਿਹੜਾ ਕੰਸਟਰਕਸ਼ਨ ਕਰੂ ਆ ਜਿਹੜਾ, ਉਹਦੀਆਂ ਜੋਬ ਕਾਊਂਟ ਹੋ ਗਈਆਂ। ਜਿਹੜੇ ਡਿਲੀਵਰੀ ਵਾਲੇ ਬੰਦੇ ਆਣੇ, ਜਿਹਦੇ ਉਹਦੇ ਕਰਕੇ ਨਾਲ ਤੁਹਾਡਾ ਸਟਾਰਬਕਸ ਖੁੱਲਿਆ, ਵਿੱਚ ਬਿਜ਼ਨਸ ਪਿਆ, ਜਿਹੜੇ ਹੋਰ ਮਤਲਬ ਕਿ ਡਾਇਰੈਕਟ ਤੋਂ ਇਲਾਵਾ ਜਿਹੜੀਆਂ ਇਨਡਾਇਰੈਕਟ ਜੋਬਸ ਵੀ ਹੋ ਗਈਆਂ, ਸਫਾਈ ਕਰਮਚਾਰੀ ਹੋ ਗਏ, ਉਹ ਸਾਰੀਆਂ ਜਿਹੜੀਆਂ ਓਵਰਆਲ ਜਿਹੜਾ ਇੰਪੈਕਟ ਆ, ਉਹ ਸਾਰਾ ਜਿਹੜਾ ਉਹ ਕਾਊਂਟ ਹੋ ਜਾਂਦਾ। ਸੋ ਮਤਲਬ ਇਹ ਹੈ ਕਿ ਰੀਜਨਲ ਸੈਂਟਰ ਦੇ ਵਿੱਚ ਥੋੜੀ ਜਿਹੀ ਫਲੈਕਸੀਬਿਲਿਟੀ ਆ ਉਹਨਾਂ ਨੂੰ ਕਿ ਜੋਬਸ ਨੂੰ ਕਾਊਂਟ ਕਿੱਦਾਂ ਕਰਨਾ। ਜਿਹੜੇ ਡਾਇਰੈਕਟ ਇਨਵੈਸਟਮੈਂਟ ਆ, ਉਹਦੇ ਵਿੱਚ ਤਾਂ ਸਿੱਧਾ ਹੀ ਮੈਥ ਆ ਕਿ ਗਿਣ ਕੇ ਤੁਹਾਨੂੰ ਦੱਸਣਾ ਪੈਣਾ ਕਿ ਆਹ 10 ਜੋਬ ਆ, ਇਹਨਾਂ ਦੇ ਨਾਮ ਆ, ਇਹਨਾਂ ਦਾ ਪੇਰੋਲ ਆ। ਤੇ ਜਿਹੜਾ ਡਾਇਰੈਕਟ ਆ, ਉਹਦੇ ਵਿੱਚ ਤੁਹਾਨੂੰ ਆਪ ਸਿਰਦਰਦੀ ਲੈਣੀ ਪੈਣੀ ਆ। ਜਿਹੜਾ ਰੀਜਨਲ ਦੇ ਵਿੱਚ ਆ, ਉਹ 'ਚ ਤੁਸੀਂ ਪੈਸੇ ਲਾਤੇ, ਵੱਡਾ ਪ੍ਰੋਜੈਕਟ ਸੀਗਾ, ਉਹਨਾਂ ਨੇ ਆਪਣੇ ਮੈਥ ਆਪ ਹੀ ਕੀਤੇ ਹੋਏ ਆ, ਬਿਜ਼ਨਸ ਪਲਾਨ ਵਗੈਰਾ ਪਹਿਲਾਂ ਹੀ ਬਣਾਏ ਹੋਏ ਆ, ਤੇ ਉਹ ਤੁਹਾਨੂੰ ਫਿਰ ਸਿੱਧੇ ਜਿਹੜਾ ਹੈਗਾ ਜੋਬ ਕ੍ਰੀਏਸ਼ਨ ਵਗੈਰਾ ਸਾਰੀ ਤੁਹਾਡੇ ਬਿਹਾਫ ਤੇ ਕਰਕੇ ਦੇ ਦੂਗੇ। ਜੀ, ਜੀ। ਤੇ ਅਗਲੀ ਇਸ ਦੇ ਵਿੱਚ ਜੇ ਆਪਾਂ ਗੱਲ ਕਰਦੇ ਜਾਈਏ, ਕੀ ਕੈਪੀਟਲ ਬੈਕ ਵੀ ਹੁੰਦੀ ਹੈ EB5 ਇਨਵੈਸਟਮੈਂਟ 'ਚ? ਕਈ ਵਾਰੀ ਬੰਦਾ ਸੋਚਦਾ ਯਾਰ ਮੈਂ ਇੰਨੇ ਡਾਲਰ ਲਾਉਣ ਲੱਗਾ, ਕੁਛ ਮਿਲੂਗਾ ਵਾਪਸ ਮੁੜ ਕੇ ਪਰਤ ਕੇ ਕਿ ਨਹੀਂ? ਸੋ ਅਗੇਨ ਜਿਹੜਾ ਤਾਂ ਤੁਸੀਂ ਆਪਣੇ ਡਾਇਰੈਕਟ ਕਰ ਰਹੇ ਆ, ਰਿਸ਼ਤੇਦਾਰ ਨਾਲ ਕਰ ਰਹੇ ਆ, ਉਹ ਤਾਂ ਤੁਹਾਡੀ ਆਪਸ 'ਚ ਗੁੱਡਵਿਲ ਅੰਡਰਸਟੈਂਡਿੰਗ ਆ ਗਈ, ਕਿੱਦਾਂ ਉਹਨੇ ਤੁਹਾਨੂੰ ਵਾਪਸ ਦੇਣੇ ਆ, ਕਿ ਕਿੱਦਾਂ ਤੁਹਾਡੇ ਨਾਲ ਘਪਲਾ ਕਰਨਾ, ਕਿ ਤੁਹਾਡੇ ਡਬਲ ਟ੍ਰਿਪਲ ਕਰਕੇ ਦੇਣੇ, ਹੈ ਨਾ। ਜਿਹੜਾ ਜੇ ਰੀਜਨਲ ਸੈਂਟਰ ਦੀ ਗੱਲ ਕਰੀਏ, ਤਾਂ ਜ਼ਿਆਦਾਤਰ ਜਿਹੜੇ ਰੀਜਨਲ ਸੈਂਟਰ ਜਿਹੜੇ ਹੁੰਦੇ ਆ, ਉਹ ਤੁਹਾਨੂੰ 0.25 ਮਤਲਬ ਕਿ 1/4 ਹਿੱਸਾ 1% ਦਾ 0.25% ਵਿਆਜ ਤੁਹਾਨੂੰ ਦਿੰਦੇ ਆ ਐਵਰੀ ਈਅਰ, ਹੈ ਨਾ। ਤੇ ਉਹਨਾਂ ਦਾ ਜਿਹੜਾ ਮੈਥ ਉਹ ਸਿੱਧਾ ਹੁੰਦਾ ਕਿ ਉਹਨਾਂ ਨੂੰ ਲੱਗਦਾ ਕਿ ਇਹ ਇੱਕ ਚੀਪ ਲੋਨ ਆ, ਕਿਉਂਕਿ ਹੁਣ ਜਦੋਂ ਤੁਸੀਂ ਬੈਂਕ ਤੋਂ ਲੋਨ ਲੈਣਾ, ਬੈਂਕ ਨੇ ਕਹਿਣਾ ਪਹਿਲਾਂ ਜ਼ੋਨਿੰਗ ਦਿਖਾਓ, ਆਹ ਦਿਖਾਓ। ਹੁਣ ਬਿਲਡਿੰਗ ਨੂੰ ਪਹਿਲਾਂ ਸ਼ੁਰੂ ਕਰਨ ਤੋਂ ਪਹਿਲਾਂ ਵੀ ਕਾਫੀ ਖਰਚੇ ਜਿਹੜੇ ਉਹ ਆ ਜਾਂਦੇ ਆ। ਸੋ ਉਹ ਜਿਹੜੀ ਕੈਪੀਟਲ ਆ, ਉਹ EB5 ਤੋਂ ਇਕੱਠੀ ਕਰਦੇ ਆ। ਸੋ ਜਦੋਂ ਫਾਰ ਐਗਜ਼ਾਮਪਲ ਬੈਂਕ ਨੇ ਉਹਨਾਂ ਨੂੰ ਵਿਆਜ ਦਿੱਤਾ 8% ਦੇ ਉੱਤੇ, ਉਹਨਾਂ ਨੂੰ ਹੁਣ 8% ਦਾ ਜਿਹੜਾ ਲੋਨ ਆ ਉਹ ਜ਼ਿਆਦਾ ਮਹਿੰਗਾ ਵਾ। 500 ਮਿਲੀਅਨ ਦਾ ਲੋਨ ਲਿਆ 8% ਤੇ ਉਹ ਜ਼ਿਆਦਾ ਮਹਿੰਗਾ, ਵਰਸਿਸ ਕਿ ਉਹੀ ਲੋਨ 'ਚੋਂ ਉਹ ਕੀ ਕਹਿੰਦੇ ਕਿ ਚੱਲ 100 ਮਿਲੀਅਨ ਦਾ ਆਪਾਂ EB5 ਲੈ ਲੈਂਦੇ ਹਾਂ, ਉਹਨਾਂ ਨੂੰ 0.25% ਵਿਆਜ ਦੇ ਦਿੰਦੇ ਆ, ਤੇ ਆਪਣਾ ਜਿਹੜਾ 8% ਵਾਲਾ ਲੋਨ ਆ, ਉਹ ਤੁਹਾਡੇ ਸਸਤੇ ਲੋਨ ਨਾਲ ਜਿਹੜਾ ਰੀਸੈਟ ਉਹ ਕਰ ਲੈਂਦੇ ਆ, ਕਾਇੰਡ ਆਫ ਆਪਣੇ ਪੈਸੇ ਉੱਥੋਂ ਬਚਾ ਲੈਂਦੇ ਆ। ਤਾਂ ਉਹ ਜਦੋਂ ਤੁਹਾਨੂੰ ਪ੍ਰੋਜੈਕਟ ਆਪਣੇ ਵੇਚਦੇ ਆ, ਕਈ ਸਾਰੀਆਂ ਇੱਦਾਂ ਦੇ ਪ੍ਰੋਮਿਸਿਸ ਕਰਦੇ ਆ ਕਿ ਆਪਾਂ ਇੰਨੇ % ਦੇਵਾਂਗੇ, ਆਹ ਕਰਾਂਗੇ, ਉਹ ਕਰਾਂਗੇ, ਪਰ ਐਂਡ ਆਫ ਦਾ ਡੇ ਇਹ ਹੈਗਾ ਕਿ ਜਿਹੜਾ EB5 ਲਾਅ ਇਹ ਕਹਿੰਦਾ ਕਿ ਤੁਹਾਡਾ ਪੈਸਾ ਐਟ ਰਿਸਕ ਹੋਣਾ ਚਾਹੀਦਾ, ਮਤਲਬ ਕਿ ਇਹ ਜ਼ੀਰੋ ਹੋ ਸਕਦਾ। ਸੋ ਸੇਮ ਥਿੰਗ ਜਿਹੜਾ ਉਹ ਬਿਜ਼ਨਸ ਪਲਾਨ ਆ, ਕੰਟਰੈਕਟ ਆ, ਉਹਨਾਂ ਦੇ ਵਿੱਚ ਇਹੀ ਲਿਖਿਆ ਹੋਊਗਾ ਕਿ ਕੋਈ ਗਰੰਟੀ ਨਹੀਂ ਕਿ ਤੁਹਾਨੂੰ ਪੈਸੇ ਵਾਪਸ ਮੁੜ ਕੇ ਆਊਗੇ, ਜਾਂ ਤੁਹਾਨੂੰ ਹਰ ਸਾਲ ਵਿਆਜ ਜਿਹੜਾ ਉਹਦਾ ਮਿਲੂਗਾ। ਤਾਂ ਜਦੋਂ ਤੁਸੀਂ ਕਿਸੇ ਨੂੰ ਪੈਸੇ ਦੇਤੇ ਆਪਣੇ, ਤੇ ਉਹਦੀ ਕੋਈ ਗਰੰਟੀ ਨਹੀਂ ਕਿ ਉਹ ਮੁੜ ਕੇ ਆਣੇ ਆ। ਚਲੋ ਜਿਹੜੇ ਬਿਜ਼ਨਸ ਕਰਦੇ ਸਾਰਿਆਂ ਨੂੰ ਪਤਾ ਹੀ ਹੈ ਨਾ ਕਿ ਬਿਜ਼ਨਸ ਦੇ ਵਿੱਚ ਕੁਛ ਵੀ ਹੋ ਸਕਦਾ। ਸੋ ਤੁਸੀਂ ਇਹ ਦੇਖ ਕੇ ਕਰਨਾ ਕਿ ਕਿਹਨਾਂ ਬਿਜ਼ਨਸ ਕਰਨਾ, ਕਿਹੜੇ ਪ੍ਰੋਜੈਕਟ 'ਚ ਪੈਸੇ ਲਾਣੇ ਆ।
ਜੀ ਬਿਲਕੁਲ, ਸੋ ਉਹੀ ਆ ਰਿਸਕ ਆ ਜੀ ਇਨਵੈਸਟਮੈਂਟ ਜਿੱਦਾਂ ਇੱਥੇ ਬਿਜ਼ਨਸ ਆ ਜਦੋਂ ਇਹ ਕਰਨਾ ਉਹ ਵੀ ਉਹੀ ਰਿਸਕ ਦੇ ਆਧਾਰ ਦੇ ਉੱਤੇ ਹੀ ਆ। ਜੇ ਫਿਰ ਇਹਨਾਂ ਨੇ ਦੇਣਾ ਨਹੀਂ, ਇਹਨਾਂ ਨੇ ਕਹਿਣਾ ਵੀ ਇਹ ਤਾਂ ਬੰਦਾ ਸੋਚਦਾ ਵੀ ਇਹਦੇ ਮੁੜ ਕੇ ਆਉਣਗੇ, ਇਹ ਸਾਡੇ ਲਈ ਨਹੀਂ ਆਪਣੇ ਲਈ ਕਰਦਾ ਆ। ਸੋ ਇਹ ਵੀ ਇਸ ਚੀਜ਼ ਨੂੰ ਲੱਗਦਾ ਆ।